जी अस्सलाम वालेकुम समी व्लॉग्स यूट्यूब चैनल तो ਸਮੀਉੱਲਾ ਕਾਦਰੀ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈ। ਅਸੀਂ ਇਸ ਟਾਈਮ ਮੌਜੂਦ ਹਾਂ ਰੋਡੂ ਖੋਡੂ ਬੰਗਲਾ ਸਤਿਆਣਾ ਨਹਿਰ ਜਿਹੜੀ ਹੈ ਆਪਣਾ ਡਿਚਕੋਟ ਬ੍ਰਾਂਚ ਦੇ ਬਿਲਕੁਲ ਹੀ ਨਜ਼ਦੀਕ ਅਸੀਂ ਕਿਤੇ ਖੜੇ ਹਾਂ। ਮੈਂ ਪੂਰਾ ਨਹੀਂ ਦੱਸ ਸਕਿਆ, ਚਲੋ ਜਿੰਨਾ ਮੈਨੂੰ ਪਤਾ ਹੈ ਮੈਂ ਤੁਹਾਨੂੰ ਦੱਸ ਦਿੱਤਾ ਹੈ। ਤੇ ਮੇਰੇ ਨਾਲ ਮੌਜੂਦ ਨੇ ਇਸ ਟਾਈਮ ਬਾਬਾ ਜੀ ਅब्दुल हफीज़ कादरी कलंदरी नक्शबंदी साहब और मोहम्मद अवैस रज़ा कादरी साहब और जनाब मकसूद अहमद कादरी फाजली साहब। ਤੇ ਇਹਨਾਂ ਦੀ ਹਮਨਸ਼ੀਨੀ ਦੇ ਵਿੱਚ ਅਸੀਂ ਜਨਾਬ ਇਸ ਟਾਈਮ ਡਿਚਕੋਟ ਤੋਂ ਵਾਪਸ ਆ ਰਹੇ ਹਾਂ। ਕੁਝ ਸ਼ਾਪਿੰਗ ਕਰਨੀ ਹੈ। ਮਾਹੌਲ ਬੜਾ ਸਵਾਦੀ ਆ ਤੇ ਬਾਬਾ ਜੀ ਦੀ ਮਿਹਰਬਾਨੀ ਹੈ। ਮੈਂ ਕਿਹਾ ਚਲੋ ਆਪਣੇ ਪਿਆਰੇ ਵਿਊਅਰਸ ਨੂੰ ਵਾਰਿਸ ਸ਼ਾਹ ਦਾ ਕਲਾਮ ਜਿਹੜਾ ਨਾ ਇੱਕ ਛੋਟੀ ਜਿਹੀ ਰਦੀਫ ਬਾਬਾ ਜੀ ਨੂੰ ਗੁਜ਼ਾਰਿਸ਼ ਕੀਤੀ ਹੈ ਤੇ ਇਹਨਾਂ ਦੀ ਮੁਹੱਬਤ ਹੈ, ਇਹ ਤੁਹਾਡੀ ਮੁਹੱਬਤ ਲਈ ਬਾਬਾ ਜੀ ਨੂੰ ਜ਼ਹਿਮਤ ਦਿੱਤੀ ਹੈ। ਤੇ ਬਾਬਾ ਜੀ ਐਵੇਂ ਦੋ ਇੱਕ ਸ਼ੇਰ ਜਿਹੜੇ ਹਨ ਨਾ ਉਹ ਬੋਲ ਦਿਓ, ਕਿਉਂਕਿ ਲੋਕ ਬੜਾ ਪਿਆਰ ਕਰਦੇ ਨੇ, ਖਾਸ ਤੌਰ 'ਤੇ ਇੰਡੀਆ ਪੰਜਾਬ ਵਾਲੇ ਜਿਹੜੇ ਨੇ ਉਹ ਤੁਹਾਨੂੰ ਬੜਾ ਸੁਣਦੇ ਪਏ ਨੇ, ਪਾਕਿਸਤਾਨ ਪੰਜਾਬ ਵਾਲੇ ਵੀ, ਇੰਡੋਨੇਸ਼ੀਆ ਵਾਲੇ ਵੀ। जी ਇਹਦੇ 'ਚ ਬੋਲਣਾ। ਰਾਂਝਿਆ ਉਮਰ ਦੇ ਪੈ ਚੜੇ ਦੁੱਖ ਦਰਦ ਮੇਰਾ ਕਿਸ ਵੰਡਣਾ ਆਈ ਖੇੜੇ ਨਾਲ ਨਿਓ ਮਨਾ ਜੋੜ ਮੇਰਾ ਹਾਏ ਕਰਕੇ ਤਲਬ ਤੇ ਚਾਣਨਾ ਛੰਡਣਾ ਓ ਪੰਜ ਪੀਰ ਤੇਰੇ ਮੇਰੇ ਵਿੱਚ ਜ਼ਾਮਨ ਓਏ ਜਿੰਨਾ ਬਨ ਕੇ ਸਦੜਾ ਤੂੰ ਫੰਡਣਾ ਆਈ ਵਾਰਸ ਸ਼ਾਹ ਫਕੀਰ ਦਾ ਪਕੜ ਪੱਲਾ ਕਿਸ ਟੁਕਿਆਂ ਨੂੰ ਫਿਰ ਗੰਢਣਾ क्या बात है जी, बहुत शुक्रिया, बहुत बहुत शुक्रिया बाबा जी अब्दुल हफीज़ साहब। ਇਹ ਸਿਰਫ ਔਰ ਸਿਰਫ ਆਪਣੇ ਵਿਊਅਰਸ ਦੀ ਮੁਹੱਬਤ ਨੂੰ ਵੇਖਦਿਆਂ ਹੋਇਆਂ ਜ਼ਹਿਮਤ ਦਿੱਤੀ ਹੈ ਬਾਬਾ ਜੀ ਨੂੰ, ਕਿਉਂਕਿ ਅਸੀਂ ਅੱਜ ਕਿਸੇ ਕੰਮ ਆਏ ਸੀ ਡਿਚਕੋਟ ਤੇ ਵਾਪਸੀ ਤੇ ਇਹ ਇੱਕ ਰਸਤੇ ਦੇ ਵਿੱਚ ਪਕੌੜਿਆਂ ਵਾਲੀ ਦੁਕਾਨ ਹੈ। ਮਕਸੂਦ ਸਾਹਿਬ ਜਿਹੜੇ ਨੇ ਪਕੌੜੇ ਬਣਵਾ ਰਹੇ ਨੇ ਸਾਡੇ ਵਾਸਤੇ ਤੇ ਬਲਕਿ ਲੈ ਕੇ ਹੀ ਆ ਰਹੇ ਨੇ। ਆਓ ਤੁਹਾਨੂੰ ਪਕੌੜਿਆਂ ਦੀ ਜ਼ਿਆਰਤ ਵੀ ਕਰੀਨੇ ਆ। ਇਹੋ ਜਿਹੇ ਜਿਹੜੇ ਲੰਮੇ ਹੁੰਦੇ ਨੇ ਇਹ ਮੇਰੀ ਆਦਤ ਹੈ, ਮੈਂ ਕੋਸ਼ਿਸ਼ ਕਰਨਾ ਉਹਨਾਂ ਨੂੰ ਕੈਦ ਕਰਨ ਦੀ, ਲੇਕਿਨ ਜੇ ਕਿਤੇ ਕਮੀ ਬੇਸ਼ੀ ਰਹਿ ਗਈ ਹੋਵੇ ਤੇ ਉਹਦੀ ਮਾਜ਼ਰਤ। ਹੱਸਦੇ ਵਸਦੇ ਰਹਿ ਜੇ। ਤੁਹਾਡਾ ਆਪਣਾ ਵੀਰ ਸਮੀਉੱਲਾ ਕੁਰੈਸ਼ੀ।